ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 9 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਗੁਰਦੇਵ ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਹੜੇ ਕੈਲੀਫੋਰਨੀਆ ਦੇ ਹਾਈ ਸਕੂਲਸ ਦੇ ਵਿੱਚ ਇੱਕ ਜੋ ਬੱਚੇ ਆ ਉਹਨਾਂ ਨੇ ਹਿਊਮਨ ਸਵਾਸਿਤਕਾ ਜਿਹੜਾ ਬਣਾਇਆ ਸੀਗਾ, ਹੁਣ ਪ੍ਰਿੰਸੀਪਲ ਇਹ ਕਹਿ ਰਿਹਾ ਵੀ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਊਗਾ। ਬਰੈਨਮ ਹਾਈ ਸਕੂਲ ਦੇ ਪ੍ਰਿੰਸੀਪਲ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਤੇ ਵੀ ਡਿਸਪਲੇ ਕੀਤਾ ਗਿਆ ਆ, ਇਹ ਸਿਲੀਕਨ ਵੈਲੀ ਦੇ ਕੈਂਪਸ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਇਹ ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਹੈਗਾ। ਜਿਹੜੇ ਸਟੂਡੈਂਟਸ ਆ ਉਹਨਾਂ ਨੇ ਇੱਕ ਹਿਊਮਨ ਸਵਾਸਿਤਕਾ ਜਿਹੜਾ ਹਾਈ ਸਕੂਲ ਦੀ ਫੁੱਟਬਾਲ ਫੀਲਡ ਦੇ ਵਿੱਚ ਜਿਹੜਾ ਬਣਾਇਆ ਤੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਸਕੂਲ ਵੈਲਿਊਜ਼ ਦੇ ਟੋਟਲੀ ਉਲਟ ਹੈਗਾ ਆ, ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਊਗਾ। ਹਾਈ ਸਕੂਲ ਦੇ ਪ੍ਰਿੰਸੀਪਲ ਬੈਥ ਸੀਲ ਵਰਲਡ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਅਸੀਂ ਜੋ ਐਜੂਕੇਸ਼ਨ ਕੋਡ ਆ ਤੇ ਸਾਡੇ ਜਿਹੜੀ ਡਿਸਟ੍ਰਿਕਟ ਦੀ ਕਮਿਟਮੈਂਟ ਆ ਰੀਸਟੋਰੇਟਿਵ ਜਸਟਿਸ ਦੀ, ਸੋ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੂਡੈਂਟਸ ਦੇ ਅਗੇਂਸਟ ਐਕਸ਼ਨ ਲਿਆ ਜਾਊਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਕਿਹਾ ਵੀ ਸਟੇਟ ਵਾਈਡ ਰਿਸੋਰਸਿਸ ਆਪਾਂ ਬ੍ਰੈਨਮ ਜੋ ਹਾਈ ਸਕੂਲ ਆ ਉਸ ਨੂੰ ਪ੍ਰੋਵਾਈਡ ਕਰਾਂਗੇ ਤਾਂ ਕਿ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਸਕੇ ਤੇ ਰਿਸਪੌਂਡ ਕਰ ਸਕੇ। ਤੇ ਨਾਲ ਦੀ ਨਾਲ ਅਸੀਂ ਇਹ ਟੋਟਲੀ ਜਿਹੜਾ ਆ ਕੰਡੈਮ ਕਰਦੇ ਆ ਇੱਦਾਂ ਦਾ ਜਿਹੜਾ ਹੇਟ ਸਿੰਬਲ ਯੂਜ਼ ਕਰਨਾ ਸਕੂਲ ਕੈਂਪਸ ਦੇ ਵਿੱਚ। ਇਹ ਡਿਪਾਰਟਮੈਂਟ ਦੇ ਸਪੋਕਸਪਰਸਨ ਲਿਜ਼ ਸੈਂਡਰਸ ਆ, ਉਹਨਾਂ ਨੇ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ ਆ। ਸਿਲਵਰਜ਼ਾਲਡ ਜੋ ਸਕੂਲ ਦੇ ਪ੍ਰਿੰਸੀਪਲ ਆ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਦੇ ਸੈਂਟਰ ਦੇ ਵਿੱਚ ਜਿਹੜਾ ਇਹ ਹਾਈ ਸਕੂਲ ਆ, ਜਿੱਥੇ ਦੁਨੀਆ ਭਰ ਦੇ ਕਮਿਊਨਿਟੀ ਦੇ ਲੋਕ ਰਹਿੰਦੇ ਹੈਗੇ ਆ, ਉੱਥੇ ਇਦਾਂ ਦਾ ਦੇਖ ਕੇ ਮੈਂ ਇੱਕ ਤਰ੍ਹਾਂ ਨਾਲ ਸ਼ੌਕ ਹੋ ਗਿਆ ਹੈਗਾ। ਕਹਿੰਦੇ ਵੀ ਇਹ ਬ੍ਰੌਡ ਡੇ ਲਾਈਟ ਸਕੂਲ ਦੇ ਵਿੱਚ ਸਟੂਡੈਂਟਸ ਵੱਲੋਂ ਜਾਣਬੁੱਝ ਕੇ ਕਰਨਾ ਇਹ ਨਹੀਂ ਹੋਣਾ ਚਾਹੀਦਾ ਸੀ। ਸਟੇਟ ਸੈਨੇਟਰ ਡੇਵਿਡ ਕੋਟੀਜ਼ੀ ਜੋ ਡੈਮੋਕ੍ਰੇਟ ਹੈਗੇ ਆ, ਉਹ ਇਸ ਏਰੀਆ ਨੂੰ ਰਿਪਰੈਜ਼ੈਂਟ ਵੀ ਕਰਦੇ ਆ ਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਐਕਟ ਆਫ ਹੇਟ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਇਸ ਕਰਕੇ ਅਪਸੈਟ ਹੈਗੇ। ਫਲੋਰੀਡਾ ਦੇ ਸ਼ਹਿਰ ਮਿਆਮੀ ਦੇ ਵਿੱਚ 28 ਸਾਲਾਂ ਬਾਅਦ ਸਿਟੀ ਹਾਲ ਦੇ ਵਿੱਚ GOP ਦਾ ਕੰਟਰੋਲ ਟੁੱਟਿਆ ਹੈਗਾ ਆ। ਕਹਿੰਦੇ ਵੀ ਰਿਪਬਲਿਕਨ ਦੀ ਇਸ ਰੇਸ ਦੇ ਵਿੱਚ ਹਾਰ ਹੋਈ ਆ ਤੇ ਉੱਥੇ ਐਲੀਨ ਹਿਗਿਨਸ ਮੇਅਰ ਦੇ ਤੌਰ ਦੇ ਉੱਤੇ ਜਿੱਤੀ ਆ। ਕਹਿੰਦੇ ਵੀ ਪਹਿਲੀ ਔਰਤ ਮੇਅਰ ਉੱਥੇ ਮਿਆਮੀ ਦੇ ਇਤਿਹਾਸ ਦੇ ਵਿੱਚ ਚੁਣੀ ਗਈ ਹੈਗੀ ਆ। ਡੈਮੋਕ੍ਰੇਟ ਪਾਰਟੀ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਨੇ ਇਸ ਦੀ ਜਿਹੜੀ ਵਿਰੋਧੀ ਸੀਗੇ ਉਸ ਨੂੰ ਸਪੋਰਟ ਕੀਤੀ ਸੀਗੀ। ਡੈਮੋਕ੍ਰੇਟਸ 2026 ਦੀਆਂ ਮਿਡ ਟਰਮਸ ਦੇ ਵੱਲ ਨੂੰ ਵੱਧ ਰਹੇ ਆ, ਰਿਪਬਲਿਕਨਸ ਵੀ ਓਬਵੀਅਸਲੀ ਨਾਲ ਹੀ ਆ ਤੇ ਡੈਮੋਕ੍ਰੇਟ ਸੋਚਦੇ ਆ ਵੀ ਇਹਦੇ ਨਾਲ ਸਾਨੂੰ ਮੋਮੈਂਟਮ ਵੱਧਦਾ ਆ। ਰਾਸ਼ਟਰਪਤੀ ਟਰੰਪ ਹੁਣਾਂ ਦੀ ਹੋਮ ਸਟੇਟ ਆ ਫਲੋਰੀਡਾ, ਇੱਕ ਵਕਤ ਦੇ ਉੱਤੇ ਇਹ ਸਵਿੰਗ ਸਟੇਟ ਮੰਨੀ ਜਾਂਦੀ ਸੀ, ਪਰ ਲੇਟਲੀ
ਫਲੋਰੀਡਾ ਨੂੰ ਹੁਣ ਇੱਕ ਰੈੱਡ ਸਟੇਟ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਆ, ਪਰ ਉਸਦੇ ਜਿਹੜੇ ਇੱਕ ਵੱਡੇ ਸ਼ਹਿਰ ਮਿਆਮੀ ਦੇ ਵਿੱਚ ਡੈਮੋਕ੍ਰੇਟ ਦੀ ਜਿਹੜੀ ਜਿੱਤ ਹੋਣ ਦੇ ਨਾਲ ਉਹਨਾਂ ਨੂੰ ਜਿਹੜਾ ਜ਼ਰੂਰ ਉਤਸ਼ਾਹ ਜਿਹੜਾ ਉਹ ਮਿਲਿਆ ਹੋਊਗਾ, ਤੇ ਨਾਲ ਦੇ ਨਾਲ ਜਿਹੜੇ ਰਿਪਬਲਿਕਨਸ ਆ ਉਹਨਾਂ ਦੀਆਂ ਮਨਾਂ ਦੇ ਵਿੱਚ ਕਈ ਸਵਾਲ, ਕਈ ਅਟਕਲਾਂ, ਕਈ ਚਿੰਤਾਵਾਂ ਜਿਹੜੀਆਂ ਵਧੀਆਂ ਹੋਣਗੀਆਂ। ਉਧਰ ਰਾਸ਼ਟਰਪਤੀ ਟਰੰਪ ਅੱਜ ਪੈਂਸਿਲਵੇਨੀਆ ਦੇ ਵੋਟਰਸ ਦੇ ਮੂਹਰੇ ਇਨਫਲੇਸ਼ਨ ਨੂੰ ਲੈ ਕੇ, ਕਾਸਟ ਆਫ ਲਿਵਿੰਗ ਦੇ ਕ੍ਰਾਈਸਿਸ ਦੇ ਜਿਹੜਾ ਚੱਲਦੇ ਆ, ਅਫੋਰਡੇਬਿਲਿਟੀ ਕ੍ਰਾਈਸਿਸ ਦੇ ਜਿਹੜਾ ਚੱਲਦੇ ਆ, ਉੱਥੇ ਭਾਸ਼ਣ ਦੇਣ ਦੇ ਲਈ ਪਹੁੰਚੇ ਹੈਗੇ ਆ। ਰਾਸ਼ਟਰਪਤੀ ਟਰੰਪ ਜਦ ਕੈਂਪੇਨ ਦੇ ਵਿੱਚ ਸੀ ਕਿ ਕਹਿੰਦੇ ਸੀ ਵੀ ਪਹਿਲੇ ਦਿਨ ਮੈਂ ਆਉਂਦਿਆਂ ਹੀ ਜਿਹੜੀਆਂ ਕੀਮਤਾਂ ਆ ਉਸ ਨੂੰ ਘਟਾ ਦੇਣਾ, ਐਗਜ਼ੈਕਟਿਵ ਆਰਡਰ ਸਾਈਨ ਕਰਨ ਦੇ ਨਾਲ ਕੁਝ ਬਣਿਆ ਤਾਂ ਨਹੀਂ। ਤੇ ਹੁਣ ਇਹ ਅਫੋਰਡੇਬਿਲਿਟੀ ਦੇ ਕ੍ਰਾਈਸਿਸ ਨੂੰ ਡੈਮੋਕ੍ਰੈਟਿਕ ਹੋਕਸ ਦੇ ਤੌਰ ਦੇ ਉੱਤੇ ਉਹ ਗਰਦਾਨ ਰਹੇ ਆ। ਮਾਊਂਟ ਪਕੋਨੋ ਪੈਂਸਿਲਵੇਨੀਆ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਬੋਲ ਰਹੇ ਨੇ ਤੇ ਕਹਿੰਦੇ ਵੀ ਆਪਣਾ ਜਿਹੜਾ ਇਕਨੋਮਿਕ ਏਜੰਡਾ ਆ ਉਸ ਨੂੰ ਉਹ ਸੈੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਉਣ ਵਾਲੇ ਜਿਹੜੇ ਅਮਰੀਕਨਸ ਦੇ ਮੋਹਰੇ ਜਾਂ ਕਹਿ ਲਓ ਵੀ ਵੋਟਰਸ ਦੇ ਮੋਹਰੇ। ਕਹਿੰਦੇ ਵੀ ਰੈਲੀ ਸਟਾਈਲ ਜਿਹੜੀ ਸਪੀਚ ਆ ਉਹ ਉੱਥੇ ਦੇ ਰਹੇ ਨੇ, ਪ੍ਰਮੋਟ ਕਰ ਰਹੇ ਨੇ ਤੇ ਡਿਫੈਂਡ ਕਰ ਰਹੇ ਨੇ ਆਪਣਾ ਇਕਨੋਮਿਕ ਏਜੰਡਾ। ਟੈਰਿਫਸ ਦੇ ਚੱਲਦਿਆਂ ਲੋਕਾਂ ਨੂੰ ਵੀ ਉਹ ਜਿਹੜਾ ਪਿੰਚ ਆ ਉਹ ਕਰ ਰਿਹਾ ਆ, ਚੀਜ਼ਾਂ ਜਿਹੜੀਆਂ ਆ ਉਹ ਮਹਿੰਗੀਆਂ ਅਜੇ ਵੀ ਚੱਲ ਰਹੀਆਂ ਨੇ। ਪਰ ਉੱਥੇ ਭਾਸ਼ਣ ਦਿੰਦੇ ਹੋਏ ਕਿਹਾ ਵੀ ਪੈਂਸਿਲਵੇਨੀਆ ਲਗਾਤਾਰ ਵੱਧ ਰਿਹਾ, ਪ੍ਰੋਸਪਰ ਜਿਹੜਾ ਉਹ ਕਰ ਰਿਹਾ ਆ। ਉਹਨਾਂ ਨੇ ਕਿਹਾ ਵੀ ਜੌਬ ਗਰੋਥ ਬੈਟਲ ਗਰਾਊਂਡ ਸਟੇਟ ਦੇ ਵਿੱਚ ਇਹ ਵਧੀਆ ਹੋ ਰਹੀ ਆ। ਇਹ ਉਹਨਾਂ ਬੈਟਲ ਗਰਾਊਂਡ ਸਟੇਟਸ ਦੇ ਵਿੱਚੋਂ ਇੱਕ ਆ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਜਿੱਤ ਹੋਈ ਸੀ 2016 ਦੇ ਵਿੱਚ, 2020 ਦੇ ਵਿੱਚ ਇੱਥੇ ਇਹਨਾਂ ਨੂੰ ਹਾਰ ਦਾ ਸਾਹਮਣਾ ਉਦੋਂ ਕਰਨਾ ਪਿਆ ਸੀਗਾ। ਅਨਇੰਪਲੋਇਮੈਂਟ ਦੀ ਰੇਟ ਕਹਿੰਦੇ ਵੀ ਪਹਿਲਾਂ ਦੇ ਨਾਲੋਂ ਘਟੀ ਆ, ਨੇਸ਼ਨ ਦੇ ਵਿੱਚ ਦੇ ਮੁਕਾਬਲੇ ਗੈਸ ਪ੍ਰਾਈਸਿਸ ਦੇ ਵਿੱਚ ਜਿਹੜੀ ਆ ਉਹ ਥੱਲੇ ਨੂੰ ਗਿਰਾਵਟ ਜਿਹੜੀ ਆ ਉਹ ਆਪਾਂ ਦੇਖੀ ਹੈਗੀ ਆ। ਸੋ ਉਧਰ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਬਿਗ ਬਿਊਟੀਫੁਲ ਬਿੱਲ ਪਾਸ ਹੋਇਆ ਆ ਉਸ ਦੇ ਤਹਿਤ ਬੱਚਿਆਂ ਦੇ ਲਈ ਇਨਵੈਸਟਮੈਂਟ ਅਕਾਊਂਟਸ ਆ ਉਹ ਖੋਲੇ ਗਏ ਆ, ਜਿਨ੍ਹਾਂ ਵਿੱਚ $1,000 ਸਰਕਾਰ ਦੇ ਦੁਆਰਾ ਜਿਹੜੇ ਬੱਚੇ ਐਲੀਜੀਬਲ ਹੋਣਗੇ ਉਹਨਾਂ ਨੂੰ ਦਿੱਤਾ ਇਸ ਦੇ ਵਿੱਚ ਜਾਊਗਾ, ਤੇ ਨਾਲ ਜਿਹੜੀਆਂ ਟੈਕਸ ਰਿਡਕਸ਼ਨ ਟਿਪਸ ਦੇ ਉੱਤੇ ਜਿਹੜੀਆਂ ਘਟਾਈਆਂ ਗਈਆਂ ਆ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਦਿੱਤੀਆਂ। ਨਾਲ ਹੀ ਉਹਨਾਂ ਨੇ ਕਿਹਾ ਵੀ ਹੁਣ ਜਿਹੜੇ ਜਾਪਾਨ ਦੀ ਨਿਪਨ ਸਟੀਲ ਆ ਉਸ ਨੂੰ US ਸਟੀਲ ਨੂੰ ਬਾਏ ਕਰਨ ਦੇ ਲਈ ਉਸ ਨੂੰ ਵੀ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਹਦੇ ਨਾਲ ਮੈਂ ਅਮਰੀਕਾ ਦੀ ਜਿਹੜੀ US ਸਟੀਲ ਕੰਪਨੀ ਆ ਉਸ ਨੂੰ ਬਚਾ ਲਿਆ ਆ, ਤੇ ਕਹਿੰਦੇ ਵੀ ਕੰਪਨੀ ਇਸ ਟਾਈਮ ਹੌਟ ਐਜ਼ ਅ ਪਿਸਟਲ ਚੱਲ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕੀ ਬਣਦਾ ਆ। ਪਰ ਜਦੋਂ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਅਖੀਰ ਦੇ ਵਿੱਚ ਉਹਨਾਂ ਨੇ ਬਾਈਡਨੋਮਿਕਸ ਚਲਾਈ ਸੀਗੀ ਤਾਂ ਇਹਨਾਂ ਨੇ ਕਾਫੀ ਜ਼ਿਆਦਾ ਉਸ ਦਾ ਜਿਹੜਾ ਮਜ਼ਾਕ ਆ ਤੇ ਕ੍ਰਿਟਿਸਾਈਜ਼ ਲਗਾਤਾਰ ਕਰਦੇ ਰਹੇ ਵੀ ਬਾਈਡਨੋਮਿਕਸ ਦੇ ਕਰਕੇ ਹੀ ਅਮਰੀਕੀਆਂ ਦਾ ਇਸ ਟਾਈਮ ਮੰਦਾ ਹਾਲ ਹੈਗਾ ਆ। ਸੋ ਕਾਸਟ ਆਫ ਲਿਵਿੰਗ ਇਸ਼ੂਜ਼ ਇਸ ਟਾਈਮ ਲੋਕਾਂ ਦੇ ਮੋਹਰੇ ਨੇ, ਪਰ ਰਾਸ਼ਟਰਪਤੀ ਟਰੰਪ ਇਸ ਨੂੰ ਡੈਮੋਕ੍ਰੇਟ ਹੋਕਸ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਬੇ ਏਰੀਏ ਦੇ ਕੁਝ ਜੋ ਸਿਵਲ ਰਾਈਟਸ ਗਰੁੱਪ ਆ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਆ ਵੀ ਜਿਹੜੀ ਆਈਸ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ, ਉਹ ਇਮੀਗ੍ਰੈਂਟਸ ਨੂੰ ਕੋਰਟਸ ਦੇ ਉੱਤੇ ਅਰੈਸਟ ਕਰ ਰਹੇ ਹੈਗੇ ਆ ਜਦੋਂ ਉਹ ਕੋਰਟ ਦੇ ਵਿੱਚ ਆਪਣੀ ਡੇਟ ਦੇ ਉੱਤੇ ਜਾਂਦੇ ਹੈਗੇ ਆ। ਮਹੀਨਿਆਂ ਤੋਂ ਇਹ ਕੰਮ ਚੱਲ ਰਿਹਾ ਹੈ US ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਏਜੰਟਸ ਵੱਲੋਂ, ਤੇ ਕਾਫੀ ਵੱਡੀ ਗਿਣਤੀ 'ਚ ਬੇ ਏਰੀਏ ਦੀਆਂ ਕੋਰਟਸ ਵਿੱਚ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ, ਖਾਸ ਕਰਕੇ ਸੈਨ ਫਰਾਂਸਿਸਕੋ ਤੇ ਕੰਕੜ ਦੀ ਜੋ ਕੋਰਟ ਹੈਗੀ ਆ। ਜੋ ਵਕੀਲਾਂ ਦੀ ਕਮੇਟੀ ਹੈਗੀ ਫॉर ਸਿਵਲ ਰਾਈਟਸ ਸੈਨ ਫਰਾਂਸਿਸਕੋ ਬੇ ਏਰੀਆ, ਉਹਨਾਂ ਨੇ ਲਾ ਸੂਟ ਫਾਈਲ ਕੀਤਾ ਹੈ ਵੀ ਇਹ ਪ੍ਰੈਕਟਿਸ ਸਟਾਪ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਭਈ ਇਹ ਜਿਹੜਾ ਇੰਪੋਸੀਬਲ ਕੈਚ 22 ਜਿੱਥੇ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਲੋਕ ਸ਼ੋ ਅਪ ਕਰਦੇ ਆ ਤੇ ਉਹਨਾਂ ਨੂੰ ਹੈਂਡਕਫ ਕਰਕੇ ਜਿਹੜਾ ਉੱਥੋਂ ਲੈ ਜਾਇਆ ਜਾਂਦਾ ਹੈਗਾ, ਤੇ ਉਹਨਾਂ ਦਾ ਜਿਹੜਾ ਅਮਰੀਕਨ ਡ੍ਰੀਮ ਆ ਉਹ ਇੱਕ ਤਰ੍ਹਾਂ ਨਾਲ ਖੂਹ ਖਾਤੇ ਪੈ ਜਾਂਦਾ ਹੈਗਾ। ਜਾਰਡਨ ਵੈਲਸ ਜੋ ਲਾਇਰਸ ਦੇ ਕਮੇਟੀ ਆ ਉਹਨਾਂ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਹੈਗੀ ਆ। ਮੰਗਲਵਾਰ ਨੂੰ ਫੈਡਰਲ ਕੋਰਟ ਹੀਅਰਿੰਗ ਦੇ ਵਿੱਚ ਅਟਾਰਨੀਜ਼ ਨੇ ਇਹ ਦੱਸਿਆ ਵੀ ਜਿਹੜੇ ਕੋਰਟ ਆ ਉਹ ਵਾਇਲੇਟ ਕਰ ਰਹੀ ਹੈ। ਕੋਰਟ ਦੇ ਵਿੱਚ ਆਈਸ ਵੱਲੋਂ ਲੋਕਾਂ ਨੂੰ ਅਰੈਸਟ ਕਰਨਾ ਇੱਕ ਤਰ੍ਹਾਂ ਨਾਲ ਵਾਇਲੇਸ਼ਨ ਹੈਗੀ ਆ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ। ਸੋ ਅਸੀਂ ਇਹੀ ਆਰਗੂਮੈਂਟ ਜਿਹੜੀ ਆ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹੈਗੇ ਆ। ਜੋ ਅਟਾਰਨੀ ਰਿਪਰੈਜ਼ੈਂਟ ਕਰਦੇ ਡਿਪਾਰਟਮੈਂਟ ਆਫ ਜਸਟਿਸ ਨੂੰ, ਉਹਨਾਂ ਨੇ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਕੀਤਾ, ਪਰ ਹੀਅਰਿੰਗ ਦੇ ਦੌਰਾਨ ਉਹਨਾਂ ਨੇ ਕਿਹਾ ਵੀ
ਕੋਰਟਸ ਜਿਹੜੀਆਂ ਆ ਉਹ ਗੁੱਡ ਪਲੇਸ ਹੈਗੀਆਂ ਆ ਇਨਫੋਰਸ ਕਰਨ ਦੇ ਲਈ ਇਮੀਗ੍ਰੇਸ਼ਨ ਲਾਜ਼ ਦੇ ਲਈ। ਤੇ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਜਾਂਦਾ ਆ ਉਹ ਸੇਫਟੀ ਰੀਜ਼ਨ ਕਰਕੇ ਕੀਤਾ ਜਾਂਦਾ ਹੈਗਾ। ਤੇ ਜੇ ਜੱਜ ਇਹਦੇ ਨਾਲ ਨਹੀਂ ਐਗਰੀ ਕਰਦਾ ਜਾਂ ਇਸ ਨੂੰ ਪੌਜ਼ ਕਰ ਦਿੰਦਾ ਹੈਗਾ ਕੋਰਟ ਹਾਊਸ ਅਰੈਸਟ ਦੇ ਵਿੱਚ, ਤੇ ਇਹ ਇਮੀਡੀਏਟਲੀ ਇਫੈਕਟਿਵ ਹੋ ਜਾਣਾ। ਪਰ ਇਹ ਅਨਕਲੀਅਰ ਆ ਜਿਹੜਾ ਡਿਸੀਜਨ ਆ ਇਹ ਆਈਸ ਐਨਫੋਰਸਮੈਂਟ ਐਕਸ਼ਨਸ ਪੂਰੇ ਅਮਰੀਕਾ ਦੇ ਵਿੱਚ ਅਪਲਾਈ ਹੋਊਗਾ ਜਾਂ ਸਿਰਫ ਲੋਕਲੀ ਦੋਨਾਂ ਕੋਰਟਾਂ ਦੇ ਵਿੱਚ। ਜੇ ਫੈਡਰਲ ਜੱਜ ਜਿਹੜਾ ਸੈਨੋਜ਼ੇ ਦੇ ਵਿੱਚ ਹੈਗਾ ਉਹ ਡਿਸਾਈਡ ਕਰਦਾ ਵੀ ਆਈਸ ਕੋਰਟ ਹਾਊਸ ਅਰੈਸਟ ਬੰਦ ਹੋਣੇ ਚਾਹੀਦੇ ਆ, ਤੇ ਇਹਦੇ ਨਾਲ ਕਹਿੰਦੇ ਵੀ ਏਜੰਸੀ ਦੀ ਐਨਫੋਰਸਮੈਂਟ ਐਕਸ਼ਨਸ ਜਿਹੜੀ ਹੋਰ ਹਿੱਸਿਆਂ ਦੇ ਵਿੱਚ ਹੈਗੀ ਆ ਕੋਰਟ ਤੋਂ ਬਿਨਾਂ, ਉਹਦੇ ਉੱਤੇ ਕੋਈ ਅਸਰ ਨਹੀਂ ਪਊਗਾ। ਸੋ ਜੱਜ ਬਹੁਤ ਜਲਦੀ ਕਹਿੰਦੇ ਵੀ ਮੇ ਵੀ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਹਫ਼ਤਿਆਂ ਦੇ ਵਿੱਚ ਇਹਦੇ ਉੱਤੇ ਡਿਸੀਜਨ ਦੇ ਸਕਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਗੱਲ ਕਰਦੇ ਹਾਂ, ਸਾਬਕਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਪਬਲਿਕਨ ਪਾਰਟੀ ਵੱਲੋਂ ਮਿਟ ਰੋਮਨੀ ਤੇ ਸਾਬਕਾ ਯੂਐਸ ਜਿਹੜੇ ਸੈਨੇਟਰ ਆ, ਉਹਨਾਂ ਦੀ ਜਿਹੜੀ ਭਰਜਾਈ ਆ ਉਸ ਨੇ ਕਹਿੰਦੇ ਸੁਸਾਈਡ ਕਰ ਲਿਆ ਆ। ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਸ਼ਹਿਰ ਦੇ ਵਿੱਚ ਮੈਡੀਕਲ ਐਗਜ਼ਾਮੀਨਰ ਉਹਨਾਂ ਨੇ ਅੱਜ ਇਸ ਚੀਜ਼ ਦੀ ਪੁਸ਼ਟੀ ਕੀਤੀ ਆ। ਕੈਰੀ ਐਲਿਜ਼ਾਬੈਥ ਰੋਮਨੀ 64 ਸਾਲ ਇਹਨਾਂ ਦੀ ਉਮਰ ਸੀ, ਵਲੈਂਸੀਆ ਦੇ ਵਿੱਚ ਰਹਿਣ ਵਾਲੇ ਸੀ। 5 ਸਟੋਰੀ ਬਿਲਡਿੰਗ ਤੋਂ ਡਿੱਗੀ ਜਿਹੜੀ ਉਹ ਮਿਲੀ ਸੀਗੀ। 10 ਅਕਤੂਬਰ ਦੀ ਇਹ ਘਟਨਾ ਦੱਸੀ ਜਿਹੜੀ ਉਹ ਜਾਂਦੀ ਆ ਸੈਂਟਾ ਕਲੋਰੀਟਾ ਦੇ ਇੱਕ ਸਾਬਰਬ ਦੇ ਵਿੱਚ। ਉਸ ਟਾਈਮ ਦੇ ਉੱਤੇ ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਸੀ ਵੀ ਇਸ ਮੌਤ ਦੇ ਪਿੱਛੇ ਕੀ ਜਿਹੜਾ ਕਾਰਨ ਆ। ਐਲਏ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਡਿਪਾਰਟਮੈਂਟ ਨੇ ਅੱਜ ਕਈ ਮਹੀਨਿਆਂ ਬਾਅਦ ਇਸ ਦੀ ਜਿਹੜੀ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਇਸ ਦੀ ਮੌਤ ਨੂੰ ਆਤਮ ਹੱਤਿਆ ਘੋਸ਼ਿਤ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਮਿਟ ਰੋਮਨੀ ਹੁਣਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਪਰਿਵਾਰ ਇਸ ਟਾਈਮ ਹਾਰਟ ਬ੍ਰੋਕਨ ਇਸ ਜਿਹੜੀ ਉਹਨਾਂ ਦੀ ਭਰਜਾਈ ਜਿਹੜੀ ਕੈਰੀ ਹੈਗੀ ਆ ਰੋਮਨੀ ਉਸ ਦੀ ਮੌਤ ਦੇ ਕਰਕੇ, ਤੇ ਕਹਿੰਦੇ ਵੀ ਅਸੀਂ ਥੈਂਕ ਯੂ ਕਰਦੇ ਹਾਂ ਜਿਹੜੇ ਸਾਨੂੰ ਇਸ ਟਾਈਮ ਪ੍ਰੇਅਰਸ ਦੇ ਵਿੱਚ ਰੱਖ ਰਹੇ ਹੈਗੇ ਆ। ਮਿਟ ਰੋਮਨੀ ਦੇ ਭਰਾ ਜਾਰਜ ਸਕਾਟ ਰੋਮਨੀ ਦੇ ਨਾਲ ਕੈਰੀ ਰੋਮਨੀ ਵਿਆਹੀ ਹੋਈ ਸੀ। ਜੀ। ਫ੍ਰਿਜ਼ਨੋ ਦੇ ਵਿੱਚ ਇੱਕ ਬੰਦੇ ਨੂੰ ਜਿਹੜੀ ਆ 18 ਸਾਲਾਂ ਦੀ ਸਜ਼ਾ ਹੋਈ ਆ ਕਿਉਂਕਿ ਹੁਣ 4.8 ਮਿਲੀਅਨ ਡਾਲਰ ਦਾ ਕਨੋਲਾ ਜਿਹੜਾ ਫਰਾਡ ਸਕੀਮ ਆ ਉਹਦੇ ਵਿੱਚ ਉਹ ਇਨਵੋਲਵ ਸੀਗਾ। 49 ਸਾਲਾਂ ਦਾ ਸ਼ੌਨ ਸਾਵਾ ਜੋ ਕਿ ਕਲੋਵਿਸ ਦਾ ਰਹਿਣ ਵਾਲਾ ਆ, ਉਹਨੂੰ 18 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਆ। ਕਹਿੰਦੇ ਵੀ 4.8 ਮਿਲੀਅਨ ਡਾਲਰ ਦਾ ਕਨੋਲਾ ਜੋ ਆ ਉਸਨੇ ਇੰਟਰਨੈਸ਼ਨਲ ਫੂਡ ਪ੍ਰੋਸੈਸਰ ਤੋਂ ਚੋਰੀ ਕੀਤਾ ਸੀ। ਕੋਰਟ ਦੇ ਡਾਕੂਮੈਂਟਸ ਨੇ ਇਹ ਕੀਤਾ ਰਿਵੀਲ ਵੀ 2015 ਤੋਂ ਲੈ ਕੇ 2017 ਤਾਈਂ ਸਾਵਾ ਤੇ ਇੱਕ ਉਹਦਾ ਜਿਹੜਾ ਕੋ ਡਿਫੈਂਡੈਂਟ ਰਿਚਰਡ ਵੈਸਟ ਆ, ਉਹਨਾਂ ਨੇ ਇਹ ਚੋਰੀ ਜਿਹੜੀ ਆ ਬੈਸਟ ਨਾਓ ਜਿਹੜੀ ਡਿਫੰਕਟ ਕੰਪਨੀ ਆ ਤੇ ਰਿਚਰਡ ਵੈਸਟ ਟਰਾਂਸਫਰ ਇਨ ਕਾਰਪੋਰੇਸ਼ਨ ਉੱਥੋਂ ਚੋਰੀ ਕੀਤਾ। ਕੰਪਨੀ ਜੋ ਸਪੈਸ਼ਲਾਈਜ਼ ਕਰਦੀ ਆ ਟਰਾਂਸਲੋਡਿੰਗ ਕਮੋਡਿਟੀਜ਼ ਦੇ ਵਿੱਚ, ਉਹਨਾਂ ਨੂੰ ਜਿਹੜਾ ਕਨੋਲਾ ਸੀਗਾ ਉਹ ਫੂਡ ਪ੍ਰੋਸੈਸਰਸ ਤੋਂ ਮਿਲਦਾ ਸੀ। ਤੇ ਸਾਵਾ ਹੁਣੀ ਜਿਹੜੇ ਆ ਇਹ ਫ੍ਰਿਜ਼ਨੋ ਏਰੀਆ ਦੇ ਮੈਨੇਜਰ ਸੀਗੇ ਤੇ ਉਹਨਾਂ ਦਾ ਜਿਹੜਾ ਇੱਕ ਵਿਕਟਮ ਆ ਜੋ ਕਿ ਪ੍ਰੋਸੈਸਰ ਵੀ ਹੈਗਾ, ਉਹਨੂੰ ਉਹ ਕਿਕਬੈਕਸ ਵੀ ਦਿੰਦਾ ਰਿਹਾ ਤੇ ਸਪਲਾਈ ਵੀ ਕਰਦਾ ਰਿਹਾ। ਜਿਹੜਾ ਚੋਰੀ ਕੀਤਾ ਕਨੋਲਾ ਸੀ ਉਸ ਨੂੰ ਟੈਕਸਸ ਦੇ ਵਿੱਚ ਜਿਹੜਾ ਸੈੱਲ ਕੀਤਾ ਜਾਂਦਾ ਸੀ ਤੇ ਜਿਹੜੇ ਉਹਦੇ ਪ੍ਰੋਸੀਡ ਹੁੰਦੇ ਸੀ ਉਹ ਡਿਸਟ੍ਰੀਬਿਊਟ ਕੀਤੇ ਜਾਂਦੇ ਸੀ ਟੂ ਬੈਸਟ ਇੰਸਟਰਕਸ਼ਨਸ। ਸਾਵਾ ਨੇ ਆਪਣੇ ਬੈਂਕ ਅਕਾਊਂਟ ਯੂਜ਼ ਕਰਨ ਦੀ ਜਗ੍ਹਾ ਆਪਣੀ ਵਾਈਫ ਦਾ ਨਾਮ ਜਿਹੜਾ ਆ ਉਹ ਯੂਜ਼ ਕੀਤਾ ਸੀ। ਫਰੋਜੂਲੈਂਟ ਇਨਵੈਂਟੋਰੀ ਰਿਪੋਰਟਸ ਵਿਕਟਮ ਪ੍ਰੋਸੈਸਰਸ ਨੂੰ ਜਿਹੜੀਆਂ ਭੇਜੀਆਂ ਜਾਂਦੀਆਂ ਸੀਆਂ ਤੇ ਸਟਾਕ ਲੈਵਲ ਦਾ ਵੀ ਜਿਹੜਾ ਝੂਠਾ ਜਿਹੜਾ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ। ਇਸ ਸਾਰੀ ਸਕੀਮ ਦੇ ਥਰੂ ਉਹਨਾਂ ਕਹਿੰਦੇ ਵੀ ਬੜਾ ਲਗਜ਼ਰੀ ਘਰ, ਕਾਰਾਂ, ਟ੍ਰਿਪਸ ਤੇ ਹੋਰ ਪ੍ਰਾਈਵੇਟ ਕਰਾਟੇ ਲੈਸਨਸ ਵਗੈਰਾ ਇਹ ਸਾਰੇ ਇੱਥੋਂ ਜਿਹੜੇ ਆ ਉਹ ਇਹ ਪੈਸੇ ਨੂੰ ਯੂਜ਼ ਕਰਕੇ ਕਰ ਰਿਹਾ ਸੀਗਾ। ਜਦੋਂ ਇਹ ਸਾਰੇ ਕਾਸੇ ਦਾ ਪਤਾ ਚੱਲਿਆ ਤੇ ਉਹਨ ਜਿਹੜਾ ਆ ਫੋਨ ਵੀ ਆਪਣੇ ਜਿਹੜੇ ਬੰਦ ਕਰ ਦਿੱਤੇ ਸੀ, ਪਰ FBI ਇਹਦੇ ਚ ਇਨਵੋਲਵ ਸੀ, ਇਹਦੇ ਕਰਕੇ ਜਿਹੜਾ ਇਹ ਅਰੈਸਟ ਹੋਇਆ ਹੈਗਾ। ਤੇ ਅਕਤੂਬਰ 14 2025 ਚ ਉਹਨੂੰ ਗਿਲਟੀ ਪਲੀਆ ਕੀਤਾ ਸੀ ਤੇ ਹੁਣ ਉਹਦੀ ਜਿਹੜੀ ਸੈਂਟੈਂਸ ਆ 2 ਮਾਰਚ 2026 ਚ ਹੋਊਗੀ। ਕਹਿੰਦੇ 20 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਜਿਹੜਾ ਫਾਈਨ ਆ ਹੋ ਸਕਦਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, H1B ਦੇ ਉੱਤੇ ਅਮਰੀਕਾ ਦੇ ਵਿੱਚ ਸਖਤੀ ਜਿਹੜੀ ਉਹ ਹੋ ਸਕਦੀ ਆ। ਆਉਣ ਵਾਲੇ ਭਵਿੱਖ 'ਚ ਉਹਦਾ ਕੀ ਬਣਨਾ ਆ ਉਸ ਦੇ ਬਾਰੇ ਅਜੇ ਕੁਛ ਪੂਰਾ ਕਲੀਅਰ ਨਹੀਂ ਆ। ਪਰ ਇਸ ਮੌਕੇ ਦਾ ਫਾਇਦਾ ਚੱਕਦੇ ਹੋਏ ਆਪਣੀ ਗੁਆਂਢੀ ਮੁਲਕ ਕੈਨੇਡਾ ਵਾਲੇ ਉਹ ਹੁਣ ਇੱਕ ਨਵੀਂ ਮੁਹਿੰਮ ਚਲਾ ਰਹੇ ਨੇ, ਕਮ ਨਾਰਥ।
ਕੈਨੇਡਾ ਕਹਿੰਦੇ ਵੀ ਹੁਣ H1B ਵੀਜ਼ਾ ਹੋਲਡਰਸ ਨੂੰ ਆਪਣੇ ਮੁਲਕ ਦੇ ਵਿੱਚ ਸੱਦਣ ਦੇ ਲਈ ਨਿਊ ਟੈਲੈਂਟ ਡਰਾਈਵ ਚਲਾ ਰਹੇ ਆ। ਕਹਿੰਦੇ ਵੀ ਉਹ $1 ਬਿਲੀਅਨ ਤੱਕ ਖਰਚਾ ਕਰ ਸਕਦੇ ਆ ਤਾਂ ਜੋ ਜਿਹੜੇ H1B ਵੀਜ਼ਾ ਹੋਲਡਰਸ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾ ਸਕੇ। ਸਰਕਾਰ ਨੇ ਕਿਹਾ ਵੀ ਉਹ ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਫਾਸਟ ਟਰੈਕ ਕਰਨਗੇ ਜਿਹੜੇ US ਦੇ H1B ਵੀਜ਼ਾ ਹੋਲਡਰਸ ਆ ਉਹਨਾਂ ਦੇ ਲਈ। ਮਿਲੇਨ ਜੋਲੀ ਜਿਹੜੀ ਕਿ ਕੈਨੇਡਾ ਦੀ ਇੰਡਸਟਰੀ ਦੇ ਮਿਨਿਸਟਰ ਨੇ, ਉਹਨਾਂ ਨੇ ਪ੍ਰੈਸ ਨੂੰ ਕਮੈਂਟਸ ਰਿਟਨ ਦੇ ਵਿੱਚ ਦਿੱਤੇ ਹੋਏ ਕਿਹਾ ਤੇ ਉਹਨਾਂ ਨੇ ਇਸ ਦੇ ਵਿੱਚ US ਦਾ ਵੀ ਨਾਮ ਲਿਆ ਆ। ਕਹਿੰਦੇ ਵੀ ਜਿੱਦਾਂ ਹੋਰ ਮੁਲਕ ਅਕੈਡਮਿਕ ਫਰੀडम्स, ਕਟਿੰਗ ਐਜ ਰਿਸਰਚ ਉਸ ਦੇ ਵਿੱਚ ਕਟੌਤੀਆਂ ਕਰ ਰਹੀ ਆ, ਉਸ ਨੂੰ ਛਾਂਟ ਰਹੀ ਆ, ਕੈਨੇਡਾ ਕਹਿੰਦੇ ਵੀ ਇਸ ਦੇ ਵਿੱਚ ਇਨਵੈਸਟ ਕਰੂਗਾ, ਡਬਲ ਡਾਊਨ ਕਰੂਗਾ ਸਾਇੰਸ ਦੇ ਉੱਤੇ। ਹਾਂ, ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਵੀ ਅਸੀਂ ਇੱਕ ਐਕਸਲਰੇਟਿਡ ਪਾਥਵੇ ਤੇਜ਼ੀ ਦੇ ਨਾਲ H1B ਵੀਜ਼ਾ ਧਾਰਕਾਂ ਨੂੰ ਜਿਹੜੇ US ਦੇ ਵਿੱਚ ਆ ਉਹਨਾਂ ਨੂੰ ਇੱਥੇ ਪੱਕਿਆਂ ਕਰਨ ਲਈ ਜਾਂ ਉਹਨਾਂ ਨੂੰ ਇੱਥੇ ਸਹੂਲਤਾਂ ਦੇਣ ਲਈ ਜਾਂ ਨੌਕਰੀਆਂ ਦੇਣ ਦੇ ਲਈ ਕੰਮ ਨੂੰ ਤੇਜ਼ ਜਿਹੜਾ ਉਹ ਕਰਨ ਜਾ ਰਹੇ ਆ ਗਲੋਬਲ ਟੈਲੈਂਟ, ਟੈਕਨੋਲੋਜੀ ਤੇ ਮੈਡੀਸਨ ਦੇ ਵਿੱਚ, ਤਾਂ ਜੋ ਮੇਜਰ ਇੰਡਸਟਰੀ ਦੇ ਵਿੱਚ ਅਸੀਂ ਜਿਹੜਾ ਆ ਉਹ ਅੱਗੇ ਜਿਹੜਾ ਉਹ ਵੱਧ ਸਕੀਏ। ਕਹਿੰਦੇ ਵੀ ਦਹਾਕਿਆਂ ਦੇ ਲਈ ਕੈਨੇਡਾ ਨੂੰ ਬ੍ਰੇਨ ਡਰੇਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਮੌਕਾ ਆ ਗਿਆ ਆ ਬ੍ਰੇਨ ਗੇਨ ਮੋਡ ਦਾ। ਕਹਿੰਦੇ ਵੀ ਮੇਰਾ ਮੈਸੇਜ ਕੈਨੇਡੀਅਨਸ ਦੇ ਲਈ ਤੇ ਦੁਨੀਆ ਭਰ ਦੇ ਵਿੱਚ ਬਾਕੀ ਜਿਹੜੇ ਕੈਨੇਡੀਅਨਸ ਬਾਕੀ ਥਾਵਾਂ ਦੇ ਉੱਤੇ ਰਹਿ ਰਹੇ ਆ ਉਹਨਾਂ ਨੂੰ ਇਹੀ ਮੈਸੇਜ ਆ, ਇਟਸ ਟਾਈਮ ਟੂ ਕਮ ਹੋਮ। ਸੋ ਜਿਹੜੇ ਕੈਨੇਡੀਅਨਸ H1B ਵੀਜ਼ਾ ਧਾਰਕ ਨੇ ਇੱਥੇ ਅਮਰੀਕਾ 'ਚ ਕੰਮ ਕਰਦੇ ਆ ਉਹਨਾਂ ਨੂੰ ਤੇ ਬਾਕੀ ਜਿਹੜੇ H1B ਵੀਜ਼ਾ ਧਾਰਕ ਨੇ ਓਵਰਆਲ US ਦੇ ਵਿੱਚ ਉਹਨਾਂ ਨੂੰ ਇੱਕ ਨਵਾਂ ਲੁਭਾਵਣਾ ਰਾਹ ਜਿਹੜਾ ਉਹ ਦਿਖਾਉਣਾ ਚਾਹੁੰਦੇ ਨੇ। ਉਹ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਆਪਣੇ ਜਿਹੜੇ ਇਮੀਗ੍ਰੇਸ਼ਨ ਵਾਲੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਤੋਂ ਅਮਰੀਕਾ 'ਚ ਆਉਣ ਨੂੰ ਲੈ ਕੇ ਕਾਲਾਂ ਜਿਹੜੀਆਂ ਉਹ ਜ਼ਿਆਦਾ ਆਉਂਦੀਆਂ ਆ, ਕਿਉਂਕਿ ਉੱਥੋਂ ਦੀ ਇਕੋਨਮੀ ਦੇ ਵਿੱਚ ਵੀ ਬੜੀ ਅਸਥਿਰਤਾ ਬਣੀ ਹੋਈ ਆ, ਕੋਈ ਮਜ਼ਬੂਤੀ ਜ਼ਿਆਦਾ ਨਜ਼ਰ ਨਹੀਂ ਆਉਂਦੀ ਹੈਗੀ। ਸੋ ਪਰ ਕੈਨੇਡਾ ਵਾਲੇ ਹੁਣ ਇਹ ਦਾਅ ਖੇਡ ਰਹੇ ਆ ਵੀ US ਦੇ ਵਿੱਚ H1B ਵੀਜ਼ਾ ਧਾਰਕਾਂ ਨੂੰ ਉੱਥੇ ਸੱਦਿਆ ਜਾ ਸਕੇ। ਅਗਲੀ ਖਬਰ 'ਤੇ ਚੱਲੀਏ। ਕੈਲੀਫੋਰਨੀਆ ਦਾ ਇੱਕ ਯੂਟਿਊਬਰ ਹੈਗਾ ਤੇ ਬੜਾ ਉਹ ਤਕੜਾ ਪ੍ਰੋਪਰਟੀ ਜਿਹੜਾ ਇਨਵੈਸਟਰ ਵੀ ਹੈਗਾ, ਫੇਮਸ ਲੈਂਡਲੌਰਡ ਆ ਲਾਸ ਐਂਜਲਸ ਦੇ ਵਿੱਚ, ਤੇ ਉਹਨਾਂ ਕਾਫੀ ਜ਼ਿਆਦਾ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀਆਂ। ਹੁਣ ਉਹਨਾਂ ਜਿਹੜਾ ਆ ਯੂਟਿਊਬ ਸਟਾਰ ਗ੍ਰੈਹਮ ਸਟੀਫਨ ਲਾਸ ਐਂਜਲਸ 'ਚ ਗਰੋ ਹੋਇਆ ਤੇ ਉੱਥੇ ਉਹਨੇ ਮੈਸੇਜ ਕੀਤਾ ਵੀ ਮੈਂ ਸਾਰੀਆਂ ਪ੍ਰਾਪਰਟੀਆਂ LA ਦੀਆਂ ਸੈਲ ਕਰ ਰਿਹਾ ਹੈਗਾ ਤੇ ਇੱਥੋਂ ਮੂਵ ਕਰ ਰਿਹਾ ਹੈਗਾ। ਉਹ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਟਾਇਰਡ ਹਾਂ ਇਸ ਟਾਈਮ ਕੈਲੀਫੋਰਨੀਆ ਦੀਆਂ ਪਾਲਿਸੀਜ਼ ਨੂੰ ਲੈ ਕੇ, ਰੈੱਡ ਟੇਪ ਨੂੰ ਲੈ ਕੇ, ਰੀਸਟ੍ਰਿਕਸ਼ਨਸ, ਐਂਡਲੈਸ ਬਿਊਰੋਕ੍ਰੇਸੀ, ਤੇ ਜਿੱਥੇ ਵੀ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ, ਸਾਰੀਆਂ ਪ੍ਰਾਪਰਟੀਆਂ ਨੂੰ ਸੈੱਲ ਕਰ ਦਿੱਤਾ ਜਾਵੇ। ਉਹਨੂੰ ਕਿਹਾ ਵੀ ਟਰਨਿੰਗ ਪੁਆਇੰਟ ਜਦੋਂ COVID-19 ਆਇਆ ਉਦੋਂ ਹੋਇਆ। 2020 ਦੇ ਵਿੱਚ ਕਹਿੰਦਾ ਸਾਰਾ ਕੁਝ ਚੇਂਜ ਹੋ ਗਿਆ। ਆਲ ਆਫ ਸਡਨ ਲਾਸ ਐਂਜਲਸ ਦੇ ਵਿੱਚ eviction ਮੋਰੇਟੋਰੀਅਮ ਲੱਗ ਗਿਆ, ਜਿਹਦਾ ਮਤਲਬ ਇਹ ਸੀ ਵੀ ਟੈਨੈਂਟਸ ਨੂੰ ਕੋਈ evict ਨਹੀਂ ਕੀਤਾ ਜਾ ਸਕਦਾ, ਚਾਹੇ ਉਹ ਰੈਂਟ ਨਾ ਵੀ ਦਿੰਦੇ ਹੋਣ। ਕਹਿੰਦਾ ਵੀ 3 ਸਾਲ ਲੱਗੇ ਮੈਨੂੰ ਕਈ ਟੈਨੈਂਟਸ ਨੂੰ ਤੋੜਨ ਦੇ ਲਈ। 3 ਸਾਲ ਕਹਿੰਦਾ ਵੀ ਮੈਂ ਰਿਸਪੌਂਸੀਬਲ ਸੀ ਮੌਰਗੇਜ ਦੇ ਲਈ, ਪ੍ਰੋਪਰਟੀ ਟੈਕਸ ਦੇ ਲਈ, ਇੰਸ਼ੋਰੈਂਸ ਦੇ ਲਈ, ਰਿਪੇਅਰਸ ਦੇ ਲਈ, ਅਪਕੀਪ ਦੇ ਲਈ, ਯੂ ਨੇਮ ਇਟ। ਪਰ ਟੈਨੈਂਟ ਕਹਿੰਦਾ ਕੁਛ ਨਹੀਂ ਪੇ ਕਰਦਾ। ਕਹਿੰਦਾ ਈਵਨ ਇੱਥੋਂ ਤੱਕ ਇੱਦਾਂ ਦੇ ਵੀ ਟੈਨੈਂਟ ਸੀ ਜਿਨ੍ਹਾਂ ਨੂੰ ਕਹਿੰਦਾ ਜ਼ੀਰੋ ਪ੍ਰੋਬਲਮ ਸੀ, ਪਰ ਉਹਨਾਂ ਨੇ ਜਿਹੜਾ ਮੌਕੇ ਦਾ ਫਾਇਦਾ ਚੱਕਿਆ। ਉਸ ਤੋਂ ਬਾਅਦ ਕਹਿੰਦਾ ਜਨਵਰੀ 2025 ਦੇ ਵਿੱਚ ਮੈਂ ਇੱਕ ADU ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹਦਾ ਕਹਿੰਦਾ ਵੀ $2,20,000 ਦੇ ਕਰੀਬ ਲੱਗਣਾ ਸੀ 700 ਸਕੁਅਰ ਫੁੱਟ, ਤੇ ਤਾਂ ਮੈਂ ਸੋਚਿਆ ਵੀ ਰੈਂਟ ਕਰੂੰਗਾ ਉਹ ਤੋਂ ਪੈਸੇ ਆਊਗੇ। ਪਰ ਕਹਿੰਦਾ ਵੀ ਉਸ ਨੂੰ ਪਰਮਿਟ ਨੂੰ ਲੈ ਕੇ ਸਾਰਾ ਕੁਛ ਇੰਨੀ ਜ਼ਿਆਦਾ ਪ੍ਰੋਬਲਮ ਹੋਈ ਜਦੋਂ ਕੰਸਟਰਕਸ਼ਨ ਵੀ ਹੋ ਗਈ। ਕਹਿੰਦਾ ਵੀ ਇੰਸਪੈਕਸ਼ਨ ਨੂੰ ਕਾਲ ਕੀਤੀ ਤੇ ਇੱਕ ਕਹਿੰਦਾ ਛੋਟੀ ਜਿਹੀ AC ਦੀ ਡਰੇਨ ਸੀਗੀ, ਉਹਦੇ ਕਰਕੇ ਉਹਨੂੰ ਫਾਈਨਲ ਇੰਸਪੈਕਸ਼ਨ ਨਹੀਂ ਕੀਤੀ ਇੰਸਪੈਕਟਰ ਨੇ। ਤੇ ਮੇਰਾ ਜਿਹੜਾ ਬਿਲਡਰ ਸੀ ਉਹ ਕਹਿੰਦਾ ਵੀ 10 ਤੋਂ 20 ਮਿੰਟ ਦਾ ਕੰਮ ਆ, ਮੈਂ ਹੁਣੇ ਡਰੇਨ ਪਾ ਦੇਣਾ। ਉਹ ਕਹਿੰਦਾ ਵੀ ਨਹੀਂ ਜੀ ਵੀ ਮੈਂ ਲੇਟ ਆ, ਹੁਣ ਅਗਲਾ ਇੰਸਪੈਕਟਰ ਆਊਗਾ। ਕਹਿੰਦਾ ਮੇਰੇ ਜਿਹੜੇ ਬਿਲਡਰ ਸੀ ਉਹਨੇ ਸਾਰੀ ਚੀਜ਼ ਨੂੰ ਫਿਕਸ ਕਰ ਦਿੱਤਾ, ਤੇ ਜਦੋਂ ਨੈਕਸਟ ਜਿਹੜਾ ਇੰਸਪੈਕਟਰ ਆਇਆ ਕਹਿੰਦਾ ਉਹ ਨਵੀਆਂ ਪ੍ਰੋਬਲਮਾਂ ਕੱਢ ਦਿੱਤੀਆਂ, ਉਸ ਪ੍ਰੋਬਲਮ ਦੇ ਛੱਡ ਕੇ ਕਹਿੰਦਾ ਹੋਰ ਪ੍ਰੋਬਲਮਾਂ ਕੱਢਤੀਆਂ। ਸੋ ਉਹਨੂੰ ਦੇਖਦੇ ਹੋਏ ਕਹਿੰਦਾ ਵੀ ਮੈਨੂੰ $22,000 ਐਕਸਟਰਾ ਹੋਰ ਲੱਗਿਆ, ਜਦ ਕਿ ਕਹਿੰਦਾ ਉਹ ਛੋਟੀ ਜਿਹੀ ਪ੍ਰੋਬਲਮ ਤੋਂ ਫਾਈਨਲ ਇੰਸਪੈਕਸ਼ਨ ਹੋ ਜਾਣੀ ਸੀ। ਸੋ ਪ੍ਰੋਬਲਮਸ ਬਹੁਤ ਆ। ਰੈਂਟਲ ਇਨਕਮ ਕਹਿੰਦਾ ਵੀ ਜਿਹੜੀ ਆ ਉਹ ਉਸ ਹਿਸਾਬ ਦੇ ਨਾਲ ਨਹੀਂ ਰਹੀ ਜਿਸ ਹਿਸਾਬ ਦੇ ਨਾਲ ਪਹਿਲਾਂ ਸੀ। ਪ੍ਰੋਪਰਟੀ ਟੈਕਸ ਬਹੁਤ ਵੱਧ ਗਏ ਆ, ਇੰਸ਼ੋਰੈਂਸਸ ਬਹੁਤ ਵੱਧ ਗਈਆਂ ਹੈਗੀਆਂ, ਕਾਸਟ ਆਫ ਰਿਪੇਅਰ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਹੈਗੀ ਆ।
ਇਸ ਕਰਕੇ ਕਹਿੰਦਾ ਵੀ ਕੈਲੀਫੋਰਨੀਆ ਦੇ ਵਿੱਚ ਇਨਵੈਸਟਮੈਂਟ ਜਿਹੜੀ ਪ੍ਰਾਪਰਟੀਜ਼ ਆ ਉਹਨਾਂ ਦੇ ਉੱਤੇ ਵਰਕਆਊਟ ਕਰਨਾ ਬਹੁਤ ਹਾਰਡ ਹੈਗਾ। ਵੈਲਕਮ ਟੂ ਕੈਲੀਫੋਰਨੀਆ ਤੇ ਹੁਣ ਬਾਏ ਬਾਏ ਜੀ ਕਰਦਾ ਜਾਊਗਾ ਕੈਲੀਫੋਰਨੀਆ ਨੂੰ। ਬਿਊਰੋਕ੍ਰੇਸੀ ਨੇ, ਰੈੱਡ ਟੇਪ ਨੇ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੰਪਨੀਆਂ, ਕਿੰਨੇ ਲੋਕਾਂ ਨੂੰ ਜਿਹੜਾ ਇੱਥੋਂ ਭਜਾ ਹਟਿਆ। ਜੇ ਸਮਾਂ ਰਹਿੰਦੇ ਹੋਏ ਕੈਲੀਫੋਰਨੀਆ ਨੇ ਇਹਨਾਂ ਚੀਜ਼ਾਂ 'ਚ ਸੁਧਾਰ ਨਹੀਂ ਕੀਤਾ ਤਾਂ ਇਹ ਰੋਜ਼ ਦੀਆਂ ਹੀ ਨਿੱਤ ਦੀਆਂ ਜਿਹੜੀਆਂ ਇੱਦਾਂ ਦੀਆਂ ਖਬਰਾਂ ਉਹ ਲੋਕਾਂ ਨੂੰ ਸੁਣਨ ਨੂੰ ਮਿਲਣਗੀਆਂ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 183 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 47,560 ਤੇ ਬੰਦ ਹੋਇਆ। S&P 500 6 ਪੁਆਇੰਟ ਘੱਟ ਕੇ 6841, ਨੈਸਡੈਕ 31 ਪੁਆਇੰਟ ਵੱਧ ਕੇ 23,576 ਤੇ ਬੰਦ ਹੋਇਆ। ਸੋਨੇ ਦਾ ਭਾਅ $4242 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ, 10 year yield 4.18%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 92,339 ਤੇ ਇਥੀਰੀਅਮ 3200 ਤੇ $97 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 59 ਪੈਸੇ। $1 ਦੇ ਬਰਾਬਰ ਇੰਡੀਆ ਦੇ $99 ਤੇ 92 ਪੈਸੇ। ਜਾਂਦੇ ਜਾਂਦੇ ਇੱਕ ਜ਼ਰੂਰ ਅਨਾਊਂਸਮੈਂਟ ਕਰਨੀ ਆ ਵੀ ਕੈਲੀਫੋਰਨੀਆ ਦੇ ਵਿੱਚ ਜੋ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ EDD, ਇਹ ਸਟੇਟ ਗਵਰਨਮੈਂਟ ਦੀ ਜੌਬਸ ਆ। 40 ਦੇ ਕਰੀਬ ਜੌਬਸ ਓਪਨ ਹੋਈਆਂ ਆ। 12 ਤਰੀਕ ਲਾਸਟ ਆ ਇਹਨੂੰ ਅਪਲਾਈ ਕਰਨ ਦੀ ਤੇ ਸੋਹਣੀ ਪੇ ਕਰਦੇ ਆ। ਜੇ ਕੋਈ ਕਿਸੇ ਦਾ ਨਿਆਣਾ ਕੋਈ ਲੇ ਆਫ ਹੋਇਆ ਜਾਂ ਤੁਸੀਂ ਖੁਦ ਲੇ ਆਫ ਹੋਏ ਹੋ ਤੇ ਗਵਰਨਮੈਂਟ ਦੀ ਜੌਬ ਕਰਨਾ ਚਾਹੁੰਦੇ ਆ, ਸੈਨੋਜ਼ੇ ਆਫਿਸ, ਸੈਨ ਫਰਾਂਸਿਸਕੋ ਆਫਿਸ, ਓਕਲੈਂਡ ਤੇ ਸੈਕਰਾਮੈਂਟੋ ਆਫਿਸ ਦੇ ਵਿੱਚ ਇਹ ਓਪਨਿੰਗਸ ਹੈਗੀਆਂ ਆ। ਇਹਦਾ ਲਿੰਕ ਵੀ ਆਪਾਂ ਪਹਿਲਾਂ ਸਾਰਿਆਂ ਨੂੰ ਪ੍ਰੋਵਾਈਡ ਕਰ ਚੁੱਕੇ ਹੈਗੇ ਆ, ਪਰ ਜੇ ਕਿਸੇ ਨੂੰ ਹੋਰ ਜਾਣਕਾਰੀ ਹੋਈ ਤਾਂ ਤੁਸੀਂ ਕਾਲ ਵੀ ਕਰ ਲਿਓ ਪੰਜਾਬੀ ਰੇਡੀਓ USA ਤੇ। ਆਪਾਂ ਤੁਹਾਨੂੰ ਕੰਟੈਕਟ ਵੀ ਦੇ ਦਾਂਗੇ 408 272 5200 ਦੇ ਉੱਤੇ। ਥੋੜੇ ਦਿਨ ਰਹਿ ਗਏ ਆ, ਅਪਲਾਈ ਕਰ ਦਿਓ ਤੇ ਚਾਂਸ ਬਹੁਤ ਜ਼ਿਆਦਾ ਆ ਜੌਬ ਮਿਲਣ ਦੇ। ਤੇ ਵਧੀਆ ਜੌਬ ਆ ਗਵਰਨਮੈਂਟ ਦੀ। ਤੇ ਤੁਹਾਨੂੰ ਪਤਾ ਹੀ ਆ ਜਿਹੜੀਆਂ ਗਵਰਨਮੈਂਟ ਦੀਆਂ ਜੌਬਸ ਸਟੇਬਲ ਹੀ ਹੁੰਦੀਆਂ ਅਨਲੈਸ ਕਿ ਕੋਈ ਪ੍ਰੈਜ਼ੀਡੈਂਟ ਟਰੰਪ ਵਰਗਾ ਆ ਜਾਏ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।